ਅੱਛਾ, ਇਸ ਸਾਈਡ ਤੋਂ ਜਦੋਂ ਤੁਸੀਂ ਚਾਰਵਾ ਵਾਲੀ ਸਾਈਡ ਤੋਂ ਆਉਂਦੇ ਹੋ ਤੇ ਬਿਲਕੁਲ ਆਖਰ ਤੇ ਆ ਕੇ ਤੇ ਤੁਹਾਨੂੰ ਇਸ ਤਰ੍ਹਾਂ ਦਾ ਡੇਰਾ ਨਜ਼ਰ ਆਏਗਾ, ਜਿਹੜਾ ਕਿ ਬਾਬਾ ਨਜ਼ੀਰ ਹੁਸੈਨ ਉਹਨਾਂ ਦੇ ਬੇਟੇ ਬਾਬਾ ਖਾਬਰਬਾਜ਼ ਦਾ ਡੇਰਾ ਚਾਮਲਿਆਲ ਹੈ ਜੀ। ਅਸਲਾਮ ਵਾਲੇਕੁਮ ਦੋਸਤੋ, ਮੈਂ ਔਰੰਗਜ਼ੇਬ ਬੇਗ। ਇਸ ਵੇਲੇ ਮੈਂ ਬੈਠਾ ਵਾਂ ਪਾਕਿਸਤਾਨ ਦੇ ਜੰਮੂ ਦੀ ਸਰਹੱਦ ਦੇ ਕੋਲ ਆਖਰੀ ਪਿੰਡ ਹੈ ਤੁਲਸੀਪੁਰ ਪੜਤਾਲ। ਇਸ ਜਿਹੜੇ ਅਸੀਂ ਡੇਰੇ ਤੇ ਬੈਠੇ ਆ, ਇਹ ਡੇਰਾ ਹੈਗਾ ਇੱਥੋਂ ਦੇ ਜਿਹੜੇ ਬਹੁਤ ਹੀ ਮਸ਼ਹੂਰ ਮਰੂਫ ਔਰ ਪੁਰਾਣੇ ਬਜ਼ੁਰਗ ਨੇ ਬਾਬਾ ਨਜ਼ੀਰ ਹੁਸੈਨ ਸ਼ਾਹ ਅਲ ਮਰੂਫ ਬਾਬਾ ਜੀਰ ਸਰਕਾਰ ਬਿਲਕੁਲ ਬਾਬਾ ਜੀ ਦੀ ਕਹਿੰਦੇ ਨਹੀਂ ਮੈਂ ਕੱਟ ਲਾਂ ਅਲ ਮਰੂਫ ਬਾਬਾ ਜੀਰ ਸਰਕਾਰ। ਇਹ ਉਹਨਾਂ ਦਾ ਡੇਰਾ ਹੈ ਔਰ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਸਾਹਿਬਜ਼ਾਦੇ ਗੱਦੀ ਨਸ਼ੀਨ ਬਾਬਾ ਖਾਬਰ ਅਬਾਸ ਸਾਹਿਬ। ਤੇ ਤੁਹਾਨੂੰ ਪਤਾ ਹੈ ਕਿ ਇਹ ਜੂਨ ਦੇ ਮਹੀਨੇ ਦੇ ਵਿੱਚ ਚਾਮਲਿਆਲ ਦਾ ਮੇਲਾ ਲੱਗਦਾ ਹੁੰਦਾ ਹੈ, ਬੜਾ ਮਸ਼ਹੂਰ ਪਾਕਿਸਤਾਨ ਦਾ ਮੇਲਾ ਹੈ। ਉਹ ਪਾਕਿਸਤਾਨ ਤੇ ਇੰਡੀਆ ਦੋਨਾਂ ਮੁਲਕਾਂ 'ਚ ਲੱਗਦਾ ਹੈ। ਇਸ ਸਾਲ ਯਾਨੀ ਕਿ ਜਿਹੜਾ ਚੱਲਦਾ ਪਿਆ, ਇਹਦੀਆਂ ਤਾਰੀਖਾਂ ਕੀ ਨੇ, ਅਸਲ ਕੌਣ ਨੇ, ਹਕੀਕਤ ਕੀ ਹੈ, ਮੇਲਾ ਕਦੋਂ ਲੱਗ ਰਿਹਾ ਹੈ, ਔਰ ਇਹ ਜਿਹੜੀ ਤੁਹਾਨੂੰ ਖਾਕ ਨਜ਼ਰ ਆ ਰਹੀ ਹੈ ਸਾਹਮਣੇ, ਇਹ ਜਿਹੜੀ ਹੈ ਇਹਦਾ ਕੀ ਮਕਸਦ ਹੈ ਔਰ ਇਹ ਕੌਣ ਲੋਕ ਇਸਤੇਮਾਲ ਕਰ ਸਕਦੇ ਨੇ। ਬੜੀ ਅਹਿਮ ਵੀਡੀਓ। ਅਸਲਾਮ ਵਾਲੇਕੁਮ ਬਾਬਰ ਭਾਈ, ਪਹਿਲੇ ਨੰਬਰ ਤੇ ਦੱਸੋ ਕਿ 2026 ਮੇਲਾ ਕਿਹੜੀਆਂ ਤਰੀਕਾਂ ਲੱਗ ਰਿਹਾ ਜੀ। ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਜਨਾਬ, ਸਭ ਤੋਂ ਪਹਿਲੇ ਤੇ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣਾ ਕੀਮਤੀ ਵਕਤ ਸਾਨੂੰ ਦਿੱਤਾ ਹੈ। ਮੇਲਾ ਇਸ ਸਾਲ ਮੁਹਰਮ ਦੇ ਇਹਤਰਾਮ ਦੀ ਵਜ੍ਹਾ ਤੋਂ ਜਿਹੜਾ ਨਾ ਇਹ ਹਾੜ ਦੀ 30 ਜੁਮੇਰਾਤ ਕਰ ਦਿੱਤਾ ਗਿਆ, ਕਿਉਂਕਿ ਇਸ ਸਾਲ ਮੁਹਰਮ ਆ ਗਿਆ 9-10 ਮੁਹਰਮ ਦੀ 25 ਤਰੀਕ ਨੂੰ ਬਣ ਗਿਆ ਸੀ, ਜਿਸ ਵਜ੍ਹਾ ਤੋਂ ਮੇਲਾ 30 ਜੁਮੇਰਾਤ ਕਰ ਦਿੱਤਾ ਗਿਆ ਮੁਹਰਮ ਦੇ ਇਹਤਰਾਮ ਦੀ ਵਜ੍ਹਾ ਤੋਂ। ਦੋਸਤੋ, ਐਤਕਾਂ ਰੂਟੀਨ ਦੇ ਮੁਤਾਬਕ ਮੇਲਾ ਆ ਰਿਹਾ ਸੀ ਮੁਹਰਮ ਦੇ ਵਿੱਚ, ਯਾਨੀ ਕਿ 10ਵੀਂ ਮੁਹਰਮ ਤੋਂ ਪਹਿਲੇ ਹੀ, ਲੇਕਿਨ ਉਹਨਾਂ ਨੇ ਇਹਤਰਾਮ ਦੀ ਵਜ੍ਹਾ ਨਾਲ ਇਹਦੀਆਂ ਇਸ ਸਾਲ ਵਾਸਤੇ ਡੇਟਾ ਥੋੜ੍ਹੀਆਂ ਜਿਹੀਆਂ ਅੱਗੇ ਕੀਤੀਆਂ ਨੇ। ਹਾੜ ਦੀ 30 ਜੁਮੇਰਾਤ ਬਣਦੀ ਹੈ ਭਾਈ, ਇਹ ਤੇ ਹੋ ਗਿਆ ਜਨਾਬ ਮੇਲਾ, ਯਾਨੀ ਕਿ ਬੁੱਧ ਜੁਮੇਰਾਤ ਜੁਮਾ ਅਗਲਾ ਜਿਹੜਾ ਹੈਗਾ ਯਕਮ 2-3। ਹੁਣ ਤੁਸੀਂ ਮੈਨੂੰ ਦੱਸੋ ਬਾਬਾ ਜੀ ਕਿ ਜਿਹੜਾ ਇਹ ਡੇਰੇ ਤੇ ਅਸੀਂ ਬੈਠੇ ਆ ਜੀ, ਇਹ ਡੇਰਾ ਕਿਹਦਾ ਹੈਗਾ ਏ ਔਰ ਇਹਦੀ ਹਿਸਟਰੀ ਕੀ ਹੈ? ਜਨਾਬ, ਇਹ ਡੇਰਾ ਬਾਬਾ ਨਜ਼ੀਰ ਹੁਸੈਨ ਸਾਹਿਬ ਦਾ ਹੈ। ਇਹਦੀ ਹਿਸਟਰੀ ਇਹ ਵੇ ਕਿ ਪਹਿਲੇ ਸਾਡੇ ਦਾਦਾ ਜੀ ਬੈਠਦੇ ਰਹੇ ਨੇ ਬਾਬਾ ਸ਼ਾਹ ਸਵਾਰ, ਫਿਰ ਉਸ ਤੋਂ ਬਾਅਦ ਸਾਡੇ ਬਜ਼ੁਰਗ ਆ ਗਏ ਬਾਬਾ ਨਜ਼ੀਰ, ਫਿਰ ਉਸ ਤੋਂ ਬਾਅਦ ਮੇਰੀ ਡਿਊਟੀ ਲੱਗ ਗਈ ਹੈ ਬਾਬਾ ਖਾਬਰ ਅਬਾਸ। ਅੱਛਾ, ਤੁਹਾਡੇ ਬਜ਼ੁਰਗਾਂ ਦਾ ਦਾਦਾ ਜੀ ਦਾ ਤਲਕ ਕਿੱਥੋਂ ਸੀ? ਸਰ, ਸਾਡੇ ਬਜ਼ੁਰਗਾਂ ਦਾ ਦਾਦਾ ਜੀ ਦਾ ਤਲਕ ਜਿਹੜਾ ਹੈ ਇਹ ਅਸੀਂ ਮੇਨ ਬੇਸਿਕਲੀ ਰਿਆਸਤ 'ਚੋਂ ਅਸੀਂ ਪਾਕਿਸਤਾਨ 'ਚ ਆਏ ਦੇ ਹਾਂ। ਜਦੋਂ ਪਾਕਿਸਤਾਨ ਹਿੰਦੁਸਤਾਨ ਅਲੱਗ ਹੋਣੇ, ਪਾਕਿਸਤਾਨ ਦੀ ਪਾਰਟੀਸ਼ਨ ਹੋਈ ਹੈ, ਅਸੀਂ ਪਾਕਿਸਤਾਨ 'ਚ ਆ ਗਏ, ਜ਼ਿਆਰਤ ਉੱਥੇ ਰਹਿ ਗਈ ਹੈ। ਤੁਸੀਂ ਜਦੋਂ ਉਧਰ ਜਿਸ ਜੰਮੂ ਦੇ ਇਲਾਕੇ 'ਚ ਸੋ ਨਾ? ਜੀ ਜੀ। ਕਿਹੜਾ ਪਿੰਡ ਸੀ ਆਪਣਾ? ਸਰ, ਸਾਡਾ ਪਿੰਡ ਚਾਮਲਿਆਲ ਸੀ। ਚਾਮਲਿਆਲ ਉਹ ਪਿੰਡ ਹੈ ਸਾਡਾ ਅਸਲ, ਜਿੱਥੇ ਬਾਬੇ ਦਾ ਉੱਥੇ ਦਰਬਾਰ ਬਣਿਆ। ਜੀ 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 ਜੀ। ਅੱਛਾ, ਇਹ ਜਿਹੜੇ ਬਾਬਾ ਚਾਮਲਿਆਲ ਸਰਕਾਰ ਨੇ, ਇਹਨਾਂ ਦਾ ਤਲਕ ਕਿਸ ਮਜ਼ਹਬ ਨਾਲ ਸੀ? ਜੀ, ਇਹ ਬਾਬਾ ਜੀ ਦਾ ਤਲਕ ਮੁਸਲਮਾਨ ਸਨ, ਸਾਡੇ ਬਜ਼ੁਰਗ ਸਨ, ਸਾਡੇ ਵੱਡੇ ਸਨ। ਠੀਕ ਜੀ। ਲੇਕਿਨ ਉਧਰ ਜਿਹੜੇ ਨੇ ਗੱਦੀ ਨਿਸ਼ਾਨ ਮੁਸਲਮਾਨ ਨਹੀਂ ਹੈਗੇ, ਕਿਉਂਕਿ ਮੁਸਲਮਾਨ ਸਾਰੇ ਇੱਧਰ ਆ ਗਏ ਨੇ ਇਸ ਲਈ। ਜੀ ਬਿਲਕੁਲ ਨਹੀਂ ਜੀ, ਮੁਸਲਮਾਨ ਤੇ ਹਰ ਜਗ੍ਹਾ ਤੇ ਹੀ ਨੇ, ਹਰ ਕੰਟਰੀ 'ਚ ਹੀ ਪਾਏ ਜਾਂਦੇ ਨੇ ਮੁਸਲਮਾਨ। ਠੀਕ ਹੈ ਜੀ ਬਿਲਕੁਲ। ਤੇ ਉਧਰ ਮੇਲਾ ਕੌਣ ਕਰਾਉਂਦਾ? ਮੇਲਾ ਉਧਰ ਦੀ ਦੁਨੀਆ ਕਰਵਾ ਰਹੀ ਹੈ। ਆਉਂਦੇ ਨੇ ਉਧਰ ਬੜੀ ਦੁਨੀਆ। ਜੀ ਬਿਲਕੁਲ, ਉਧਰ ਦੀ ਦੁਨੀਆ ਦਰਬਾਰ ਤੇ ਹਿੰਦੁਸਤਾਨ 'ਚ ਆ ਰਹੀ ਹੈ, ਇੱਧਰ ਪਾਕਿਸਤਾਨ ਦੀ ਦੁਨੀਆ ਡੇਰੇ ਬਾਬੇ ਨਜ਼ੀਰ ਹੁਸੈਨ ਸਰਕਾਰ ਦੇ ਡੇਰੇ ਤੇ ਆ ਰਹੀ ਹੈ। ਬਾਬੇ ਨਜ਼ੀਰ ਹੁਸੈਨ ਸਾਹਿਬ ਦਾ ਡੇਰਾ, ਬਾਬਾ ਖਾਬਰ ਅਬਾਸ ਸਾਹਿਬ ਦਾ ਡੇਰਾ। ਜੀ। ਲੋਕੀ ਅਗਰ ਤੁਹਾਨੂੰ ਮਿਲਣਾ ਚਾਹੁੰਦੇ ਨੇ ਤੇ ਰਸਤੇ 'ਚ ਬੜੇ ਡੇਰੇ ਹੋਰ ਨੇ, ਤੁਹਾਡੀ ਕੀ ਪਹਿਚਾਣ ਹੈ? ਕਿਸ ਤਰ੍ਹਾਂ ਤੁਸੀਂ ਦੱਸੋ ਨਾ ਥੋੜਾ ਜਿਹਾ ਕਿ ਤੁਹਾਡਾ ਮਤਲਬ ਕਿਸ ਤਰ੍ਹਾਂ ਲੋਕੀ ਮਿਲ ਸਕਦੇ ਨੇ? ਜੀ, ਸਾਡੀ ਇਹ ਪਹਿਚਾਣ ਹੈ ਕਿ ਬਾਬਾ ਨਜ਼ੀਰ ਹੁਸੈਨ ਦਾ ਨਾਮ ਤੇ ਇੱਥੇ ਸਾਡਿਆਂ ਬਜ਼ੁਰਗਾਂ ਦਾ ਹੀ ਚੱਲਦਾ ਹੈ। ਜਿਨ੍ਹਾਂ ਲੋਕਾਂ ਨੇ ਸਾਨੂੰ ਮਿਲਣਾ ਹੈ ਉਹ ਸਾਡੇ ਡੇਰੇ ਦੀ ਪਹਿਚਾਣ ਕਰਕੇ ਆਉਣ, ਸਾਡੇ ਬਜ਼ੁਰਗਾਂ ਦੇ ਨਾਮ ਦੀ ਪਹਿਚਾਣ ਕਰਕੇ ਆਉਣ, ਕਿਉਂਕਿ ਸਾਡਿਆਂ ਬਜ਼ੁਰਗਾਂ ਦਾ ਨਾਮ ਕਾਫੀ ਜਗ੍ਹਾ ਤੇ ਲਿਖਿਆ ਹੋਇਆ ਹੈ। ਜਿਹੜੇ ਨਵੇਂ ਲੋਕ ਆਉਂਦੇ ਨੇ ਉਹ ਬਾਬਾ ਨਜ਼ੀਰ ਪੜ੍ਹ ਕੇ ਦਾएं ਬਾएं ਜਗ੍ਹਾ ਤੇ ਲੋਕ ਬੈਠ ਜਾਂਦੇ ਨੇ, ਕਿਉਂਕਿ ਬਾਬਾ ਨਜ਼ੀਰ ਨਾਮ ਤੇ ਸਾਡੇ ਵਾਲਦ ਸਾਹਿਬ ਦਾ ਹੀ ਹੈ, ਗੱਦੀ ਨਸ਼ੀਨ ਤੇ ਸਾਡੇ ਵਾਲਦ ਸਾਹਿਬ ਹੀ ਨੇ। ਜਿਹੜੇ ਲੋਕ ਸਾਡੇ ਬਜ਼ੁਰਗਾਂ ਨੂੰ ਮਿਲਣਾ ਚਾਹੁੰਦੇ ਨੇ, ਬਾਬਾ ਨਜ਼ੀਰ ਦੇ ਡੇਰੇ ਤੇ ਆਉਣਾ ਚਾਹੁੰਦੇ ਨੇ, ਉਹ ਸਾਡੇ ਡੇਰੇ ਦੀ ਪਹਿਚਾਣ ਕਰਨ, ਉਹ ਸਾਡੇ ਬਜ਼ੁਰਗਾਂ ਦੀ ਪਹਿਚਾਣ ਕਰਨ, ਉਹ ਸਾਡੀ ਪਹਿਚਾਣ ਕਰਨ, ਫਿਰ ਸਾਡੇ ਕੋਲੋਂ ਲੋਕ ਆਉਣ। ਅੱਛਾ, ਹੁਣ ਮੈਨੂੰ ਇਹ ਤੁਸੀਂ ਦੱਸੋ ਕਿ ਇਹ ਜਿਹੜੀ ਖਾਕ ਪਈ ਹੈ ਕੁੰਡੇ ਦੇ ਵਿੱਚ ਤੁਸੀਂ ਰੱਖੀ ਹੈ ਜੀ, ਇਹ ਕਿਸ ਮਰਜ਼ ਦੀ ਦੁਆ ਹੈ? ਇਹ ਖਾਕ ਹੈ ਜਨਾਬ, ਇਹਨੂੰ ਸ਼ੱਕਰ ਵੀ ਕਹਿੰਦੇ ਨੇ ਲੋਕ ਤੇ ਖਾਕ ਵੀ ਕਹਿੰਦੇ ਨੇ। ਇਹਨੂੰ ਚੰਬਲ ਵਾਸਤੇ, ਖਾਰਸ਼ ਵਾਸਤੇ, ਕੋੜ ਵਾਸਤੇ, ਸਕਿਨ ਦੀ ਕੋਈ ਵੀ ਪ੍ਰੋਬਲਮ ਹੋਏ, ਇਹਨੂੰ ਲੋਕ ਇਸਤੇਮਾਲ ਕਰਦੇ ਨੇ ਤੇ ਅੱਲਾ ਦੀ ਜ਼ਾਤ ਫਜ਼ਲ ਕਰ ਦਿੰਦੀ ਹੈ, ਲੋਕ ਠੀਕ ਹੋ ਜਾਂਦੇ ਨੇ। ਕਿਸ ਤਰ੍ਹਾਂ ਮਤਲਬ ਇਸਤੇਮਾਲ ਕਰਨਾ ਇਹਨੂੰ? ਸਰ, ਕੁਝ ਵੀ ਨਹੀਂ, ਇਹਦਾ ਤਰੀਕਾਕਾਰ ਮੁਖਤਸਰ ਜਿਹਾ ਸਾਫ਼ ਜਗ੍ਹਾ ਤੇ ਲੋਕ ਬੈਠ ਜਾਂਦੇ ਨੇ, ਇਹਨੂੰ ਪਰਹੇਜ਼ ਦੇ ਨਾਲ ਇਸਤੇਮਾਲ ਕਰਦੇ ਨੇ। ਮਿੱਟੀ ਦੇ ਬਰਤਨ 'ਚ ਘੋਲ ਕੇ ਜ਼ਮੀਨ ਤੇ ਬੈਠ ਕੇ ਲੇਪ ਕਰਦੇ ਨੇ, ਸੁੱਕ ਜਾਂਦੀ ਹੈ, ਉਹਨੂੰ ਸਾਫ਼ ਜਗ੍ਹਾ ਧੋ ਲੈਂਦੇ ਨੇ, ਧੋਣੇ ਤੋਂ ਬਾਅਦ ਮੱਖਣ ਘਿਓ ਦਾ ਇਸਤੇਮਾਲ ਕਰਦੇ ਨੇ ਤੇ ਅੱਲਾ ਦੀ ਜ਼ਾਤ ਫੈਜ਼ ਦੇ ਦਿੰਦੀ ਹੈ, ਫਜ਼ਲ ਕਰ ਦਿੰਦੀ ਹੈ।
ਇਹ ਤੁਹਾਡੇ ਕੋਲ ਕਿਸੇ ਨੇ ਇਹ ਜਿਹੜੀ ਖਾ ਕੇ, ਜਿਹਨੂੰ ਤੁਸੀਂ ਸ਼ੱਕਰ ਵੀ ਆਂਦੇ ਹੋ, ਇਹ ਲੈ ਕੇ ਜਾਣੀ ਹੈ ਤੇ ਇਹ ਕਿੰਨੇ ਰੁਪਏ ਕਿਲੋ ਹੈ ਜਾਂ ਕੀ ਹਿਸਾਬ ਕਿਤਾਬ ਇਹਦਾ? ਜੀ ਇਹ ਮੈਂ ਬੇਗ ਸਾਹਿਬ ਇਹ ਪਿਛਲੇ ਕਾਫੀ ਇੰਟਰਵਿਊਜ਼ ਦੇ ਵਿੱਚ ਮੈਂ ਦੱਸ ਚੁੱਕਾ ਵਾਂ ਕਿ ਇਹਨੂੰ ਵੇਚਿਆ ਨਹੀਂ ਜਾਂਦਾ, ਇਹ ਫੀਸ ਬਿਲ ਲਾ ਦਿੱਤੀ ਜਾਂਦੀ ਹੈ ਔਰ ਲੋਕ ਆਪਣੀ ਆਪਣੀ ਫੁਰਸਤ ਦੇ ਮੁਤਾਬਕ ਇੱਥੇ ਲੋਕ ਲੰਗਰ ਸਰਕਾਰ ਦਾ ਦਿੰਦੇ ਨੇ ਔਰ ਆਪਣੀ ਤਫੀਕ ਦੇ ਮੁਤਾਬਕ ਦਿੰਦੇ ਨੇ। ਮਤਲਬ ਦੀ ਕੀਮਤ ਨਹੀਂ, ਕੀਮਤ ਕੋਈ ਨਹੀਂ ਇਹਦੀ। ਜੇ ਨਹੀਂ ਕੋਈ ਦੇਣਾ ਚਾਹੁੰਦਾ ਤੇ ਸਾਰੂ ਇਸ ਤਰ੍ਹਾਂ ਵੀ ਲੈ ਜਾਂਦੇ ਨੇ ਲੋਕ ਸਾਡੇ ਕੋਲ। ਠੀਕ ਹੈ, ਸਹੀ ਹੋ ਉਹ ਗਿਆ। ਜਦੋਂ ਲੋਕ ਠੀਕ ਹੋ ਜਾਂਦੇ ਨੇ ਉਦੋਂ ਆ ਜਾਂਦੇ ਨੇ, ਆ ਕੇ ਆਪਣੀ ਤਫੀਕ ਦੇ ਨਾਲ ਇੱਥੇ ਲੋਕ ਆ ਕੇ ਲੰਗਰ ਦਿੰਦੇ ਨੇ। ਜਦੋਂ ਕੋਈ ਇੱਥੇ ਤੁਹਾਡੇ ਕੋਲ ਆ ਕੇ ਕੋਈ ਆਂਦਾ ਹੈ ਮੇਲੇ ਤੇ ਜਾਂ ਮੇਲੇ ਤੋਂ ਇਲਾਵਾ ਕੋਈ ਫੈਮਿਲੀ ਆਉਂਦੀ ਹੈ, ਕੋਈ ਬੰਦਾ ਆਉਂਦਾ ਹੈ, ਕੋਈ ਬੀਬੀ ਆਉਂਦੀ ਹੈ ਜੀ, ਹੁਣ ਤੱਕ ਜ਼ਾਰੀ ਬਾਤ ਹੈ, ਗੱਪਸ਼ਪ ਹੁੰਦੀ ਹੈ, ਗੱਲਬਾਤ ਹੁੰਦੀ ਹੈ। ਜੀ ਜੀ ਜੀ। ਜ਼ਿਆਦਾ ਤੋਂ ਜ਼ਿਆਦਾ ਦੂਰੋਂ ਕਿੱਥੋਂ ਲੋਕ ਆਏ ਨੇ? ਸਰ ਇੱਥੇ ਪਾਕਿਸਤਾਨ ਪੂਰੇ 'ਚ ਦੁਨੀਆ ਆਉਂਦੀ ਹੈ, ਕੋਈ ਐਸਾ ਜ਼ਿਲ੍ਹਾ ਨਹੀਂ, ਕੋਈ ਐਸਾ ਸ਼ਹਿਰ ਨਹੀਂ ਜਿੱਥੋਂ ਦੁਨੀਆ ਸਾਡੇ ਕੋਲ ਨਹੀਂ ਆਉਂਦੀ। ਇੱਥੋਂ ਤੱਕ ਬਾਹਰ ਦੇ ਮੁਲਕਾਂ ਤੱਕ ਦੁਨੀਆ ਸਾਡੇ ਕੋਲ ਇੱਥੇ ਆਉਂਦੀ ਹੈ। ਅੱਛਾ, ਇਹ ਚੀਜ਼ ਹੈ। ਬਿਲਕੁਲ ਠੀਕ ਹੈ। ਅੱਛਾ, ਤੇ ਮੇਲਾ ਐਤਕਾਂ ਲੱਗ ਰਿਹਾ ਏ ਹਾੜ ਦੀ ਤੀਸਰੀ ਜੁਮੇਰਾਤ ਨੂੰ। ਇਹ ਬਿਲਕੁਲ ਸਾਡੇ ਲਾਗੇ ਜੰਮੂ ਦੀ ਬਾਰਡਰ ਹੈਗੀ ਏ, ਸਾਂਭਾ ਦਾ ਇਲਾਕਾ ਹੈ, ਜ਼ਿਲ੍ਹਾ ਜਿਹੜਾ ਜੰਮੂ ਦਾ ਏ। ਇਸ ਸਾਈਡ ਤੇ ਪਾਕਿਸਤਾਨੀ ਪੰਜਾਬ ਦਾ ਜ਼ਿਲ੍ਹਾ ਸਿਆਲਕੋਟ ਤੇ ਤਹਿਸੀਲ ਇਹਦੀ ਪਸਰੂਰ ਤੇ ਇਹ ਆਖਰੀ ਦਿਹਾਤ 4ਵਾਂ ਸੈਕਟਰ ਵਾਲੀ ਸਾਈਡ ਤੇ ਆਉਂਦੇ ਨੇ। ਤੇ ਤੁਸੀਂ ਸਾਡੇ ਬੜੇ ਪਿਆਰੇ ਦੋਸਤ ਭਾਈ ਨੇ ਖਾਵਰ ਭਾਈ, ਇਹਨਾਂ ਦੀ ਗੁਫ਼ਤਗੂ ਸੁਣੀਏ। ਮਜ਼ੀਦ ਅਗਰ ਤੁਹਾਡੀ ਕੋਈ ਕਨਫਿਊਜ਼ਨ ਹੈ, ਕੋਈ ਸਵਾਲ ਹੈ, ਤੇ ਤੁਸੀਂ ਕਮੈਂਟ ਕਰ ਸਕਦੇ ਹੋ, ਤੁਹਾਨੂੰ ਉਹਦਾ ਜਵਾਬ ਵੀ ਮਿਲੇਗਾ। ਜਿੱਥੇ ਰਹੋ ਖੁਸ਼ ਰਹੋ। ਔਰੰਗਜ਼ੇਬ ਬੇਗ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼। ਮੈਂ ਇਹ ਨੰਗ ਨਾ ਦਿਓ। ਠੀਕ ਹੈ ਜੀ। ਲੋ ਜੀ ਦੋਸਤੋ, ਮੈਂ ਇਸ ਵੇਲੇ ਮੌਜੂਦ ਹੈਗਾ ਵਾਂ ਸਰਹੱਦ ਦੇ ਪਾਕਿਸਤਾਨ ਵਾਲੀ ਸਾਈਡ ਤੇ। ਇਹ ਬੰਨ੍ਹ ਤਾਂ ਨਜ਼ਰ ਆ ਰਿਹਾ, ਇਸ ਤੋਂ ਥੋੜਾ ਅੱਗੇ ਜਾ ਕੇ ਤੇ ਇੰਡੀਆ ਦਾ ਇਲਾਕਾ, ਜੰਮੂ ਦਾ ਇਲਾਕਾ। ਇਧਰ ਪਾਕਿਸਤਾਨ ਦਾ ਆਖਰੀ ਪਿੰਡ ਹੈ ਤੁਲਸੀਪੁਰ, ਇਸ ਪਿੰਡ ਦਾ ਨਾਂ ਹੈ। ਔਰ ਇਹ ਤੁਸੀਂ ਦੇਖ ਸਕਦੇ ਹੋ ਕਿ 1947 ਤੋਂ ਪਹਿਲੇ ਇਹ ਬੰਨ੍ਹ ਨਿਸ਼ਾਨ ਕੁਝ ਨਹੀਂ ਸਨ ਹੁੰਦੇ। ਇਹ ਇੱਕ ਹੀ ਹਿੱਸਾ ਸੀ ਸਾਰਾ ਪਾਕਿਸਤਾਨ, ਹਿੰਦੁਸਤਾਨ ਨੂੰ ਕਿਹਾ ਜਾਂਦਾ ਸੀ, ਪਾਕਿਸਤਾਨ ਉਦੋਂ ਨਹੀਂ ਸੀ। ਤੇ ਇਹ ਹੁਣ ਤੁਸੀਂ ਦੇਖ ਸਕਦੇ ਹੋ, ਇਹ ਸਰਹੱਦਾਂ ਬਣ ਗਈਆਂ, ਬਾਰਡਰ ਬਣ ਗਏ। ਔਰ ਇਹ ਹੁਣ ਜਨਾਬ ਇਸ ਤੋਂ ਪਿੱਛੇ ਪਰਾਂ ਜਿਹੜਾ ਨਾ, ਉਹ ਫਿਰ ਜਿਹੜੇ ਨੇ ਆਪਣਾ ਸਾਂਭਾ ਦਾ ਇਲਾਕਾ ਜੰਮੂ ਦਾ, ਉਹਨਾਂ ਦੇ ਜ਼ਿਮੀਂਦਾਰ ਨੇ ਜਿਹੜੇ ਇੰਡੀਅਨ ਸਾਈਡ ਤੇ ਰਹਿੰਦੇ ਨੇ, ਉਹ ਖੇਤੀਬਾੜੀ ਕਰਦੇ ਨੇ। ਔਰ ਬਾਰਡਰ ਦੇ ਉੱਤੇ ਜਿਹੜੀਆਂ ਜ਼ਮੀਨਾਂ ਨੇ ਉਧਰ ਮੁਸਲਮਾਨ ਕਰਦੇ ਨੇ, ਪਾਕਿਸਤਾਨੀ ਕਰਦੇ ਨੇ। ਤੇ ਇਹ ਹੁਣ ਇੱਥੋਂ ਗੁਜ਼ਰੇ ਸਨ ਤੇ ਵੇਖਿਆ ਗਿਆ, ਦੇਖੋ ਜੀ ਇਹ ਪਿੰਡ ਆਖਰੀ ਹੈ, ਇਸ ਤੋਂ ਅੱਗੇ ਬਾਰਡਰ ਦਾ ਏਰੀਆ ਹੈ। ਇਹ ਪਿੰਡ ਦਾ ਨਾਂ ਤੁਲਸੀਪੁਰ ਹੈ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ, 4ਵਾਂ ਸੈਕਟਰ, ਪਾਕਿਸਤਾਨ ਦਾ ਆਖਰੀ ਪਿੰਡ ਜੰਮੂ ਦੀ ਸਰਹੱਦ ਦੇ ਉੱਤੇ। ਇਹ ਜਨਾਬ ਉਹਦਾ ਬਾਰਡਰ ਦਾ ਤੁਹਾਨੂੰ ਮਾਹੌਲ ਵਾਇਆ। ਦੇਖ ਸਾਹਿਬ ਰੋਡ ਤੋਂ ਵੀ ਇੱਕ ਮਿੰਟ ਨਹੀਂ